अस्सलाम वालेकुम, सत श्री अकाल जी। उम्मीद करना कि ਸਾਰੇ ਠੀਕ ਹੋਵੋਗੇ। ਨਵਾਂ ਸਕੇਰਾ ਦੀ ਐਗਜ਼ਾਮ ਜੀ ਮਹਿਮੂਦ ਤੈयब ਭਾਈ ਨੇ ਫਰਾਰਾ ਤੋਂ ਇਹਨਾਂ ਥਿਊਰੀ ਪਾਸ ਕੀਤੀ। ਉਹਨਾਂ ਦੀਆਂ ਤਿੰਨ ਗਲਤੀਆਂ ਹੋਈਆਂ ਨੇ। ਇਹਨਾਂ ਥਿਊਰੀ ਪਾਸ ਕਰ ਲਈ, ਤੁਹਾਨੂੰ ਬਹੁਤ ਮੁਬਾਰਕ ਹੋਵੇ ਜੀ। ਤੇ ਨਵੇਂ ਸਟੂਡੈਂਟ ਵਾਸਤੇ ਬਈ ਕੋਰਸ ਹਲੇ ਚੇਂਜ ਕੋਈ ਨਹੀਂ ਹੋਇਆ, ਹਲੇ ਕਾਫੀ ਟਾਈਮ ਹੈ, ਤੁਸੀਂ ਆਰਾਮ ਨਾਲ ਆਪਣੀ ਤਿਆਰੀ ਕਰ ਸਕਦੇ ਹੋ। ਔਰ ਇਸ ਚੈਨਲ ਦੇ ਉੱਤੇ ਪੂਰਾ ਕੋਰਸ ਅਪਲੋਡ ਹੈ ਔਰ ਸਾਰੇ ਦਾ ਸਾਰਾ ਫ੍ਰੀ ਹੈ। ਤੇ ਐਪਲੀਕੇਸ਼ਨ ਵੈਬ ਤੇ ਵੀ ਗੂਗਲ ਤੋਂ ਡਾਊਨਲੋਡ ਵੀ ਹੋ ਜਾਏਗੀ। ਅਗਰ ਡਾਊਨਲੋਡ ਨਹੀਂ ਹੁੰਦੀ ਤੁਸੀਂ ਆਨਲਾਈਨ ਉਹ ਤੋਂ ਪੜ੍ਹ ਸਕਦੇ ਹੋ, ਠੀਕ ਹੈ। ਹਾਂ, ਅਗਰ ਇੱਕ ਹੋਰ ਚੀਜ਼, ਜੇ ਤੁਸੀਂ ਐਪਲੀਕੇਸ਼ਨ ਯੂਜ਼ ਕਰ ਰਹੇ ਹੋ ਤੇ ਕਿਤਾਬ ਬੁੱਕ ਦੀ ਜ਼ਰੂਰਤ ਕੋਈ ਨਹੀਂ ਹੁੰਦੀ, ਠੀਕ ਹੈ। ਬੁੱਕ ਸਿਰਫ ਤੁਸੀਂ ਤਸਵੀਰਾਂ ਵਾਸਤੇ ਲੈਣੀ ਹੈ, ਅਗਰ ਕਿਸੇ ਲੈਣੀ ਵੀ ਹੈ ਤੇ ਇਹਦੀ ਜ਼ਰੂਰਤ ਕੋਈ ਨਹੀਂ ਹੁੰਦੀ, ਠੀਕ ਹੈ ਜੀ। ਚਲੋ ਜੀ, ਪਹਿਲਾ ਸਵਾਲ। ਤੇ ਦੂਸਰਾ, ਫਿਰ ਬਾਰ-ਬਾਰ ਉਹੀ ਚੀਜ਼ ਆਖਣਾ ਕਿ ਸਵਾਲ ਨੋਟ ਕਰਿਆ ਕਰੋ, ਕਿਹੜੇ ਸਵਾਲ ਜਿਹੜੇ ਨੇ ਜਾਂ ਕਿਹੜੇ ਪੇਜ ਦੇ ਵਿੱਚੋਂ ਸਵਾਲ ਬਾਰ-ਬਾਰ ਆਉਂਦੇ ਨੇ ਤੇ ਉਹ ਪੇਜ ਜਿਹੜੇ ਨੇ ਆਪਣੇ ਕਲੀਅਰ ਕਰ ਲਿਆ ਕਰੋ। ਪਹਿਲਾ ਸਵਾਲ ਜੀ। ਅੱਛਾ, ਪਹਿਲੀ ਤਸਵੀਰ ਹੀ ਉਹ ਆ ਗਈ ਹੈ ਜਿਹੜਾ ਹਰ ਸਕੇਦੇ ਦੇ ਵਿੱਚ ਇਹਨਾਂ ਪੇਜਾਂ ਦੇ ਵਿੱਚੋਂ ਸਵਾਲ ਆਉਂਦਾ ਪਿਆ, ਤਕਰੀਬਨ ਹਰ ਸਕੇਦੇ ਵਿੱਚ ਆਉਂਦਾ ਪਿਆ, ਠੀਕ ਹੈ। ਇਹ ਤੋਂ ਅੱਗੇ ਦੱਸਿਆ ਕਿ 5 ਪੇਜ ਨੇ, 3 ਇਸ ਤਰ੍ਹਾਂ ਗੋਲ ਨੇ ਔਰ ਇੱਕ ਚੌਰਸ ਹੁੰਦਾ ਹੈ। 2 ਪੇਜ ਜਿਹੜੇ ਉਹ ਚੌਰਸ ਨਿਸ਼ਾਨ ਦੇ ਨੇ, ਲੇਕਿਨ ਟੌਪਿਕ ਇਹ ਹੀ ਹੈ, ਠੀਕ ਹੈ ਜੀ। ਨਿਸ਼ਾਨ ਕੀ ਹੈ? ਦੱਸ ਰਿਹਾ ਹੈ ਕਿ ਸੜਕ ਦੋਪੀਓ ਸੈਂਸ ਹੋਏ, ਨਾ ਕੋਈ ਸ਼ੁਰੂ ਹੋ ਰਹੀ ਹੈ ਨਾ ਖਤਮ ਹੋ ਰਹੀ ਹੈ। ਦੋਪੀਓ ਸੈਂਸੋ ਸੜਕ ਸੀ, ਇੱਕ ਸਾਈਡ ਉਹਨਾਂ ਬੰਦ ਕੀਤੀ ਹੈ, ਕੰਮ ਚੱਲ ਰਿਹਾ ਜਾਂ ਕਿਸੇ ਵੀ ਵਜ੍ਹਾ ਤੋਂ ਬੰਦ ਕੀਤੀ। ਆਪਣੇ ਆਪ ਨੂੰ ਹਮੇਸ਼ਾ ਸੱਜੀ ਸਾਈਡ ਤੇ ਰੱਖਣਾ ਹੈ। ਔਰ ਹੁਣ ਇੱਥੇ ਕੀ ਬਣਦਾ ਕਿ ਸੱਜੀ ਸਾਈਡ ਬੰਦ ਹੈ, ਦੂਸਰੀ ਸਾਈਡ ਜਿਹੜੀ ਸਾਹਮਣੇ ਤੋਂ ਗੱਡੀਆਂ ਪਈ ਆਉਂਦੀਆਂ ਨੇ ਉਹਨਾਂ ਦੀ ਸਾਈਡ ਖੁੱਲੀ ਹੈ ਤੇ ਅਸਾਂ ਉਹਨਾਂ ਨੂੰ ਪਹਿਲ ਦੇਣੀ ਹੈ ਇਸ ਨਿਸ਼ਾਨ ਦੇ ਮੁਤਾਬਕ। ਅਗਰ ਇਸ਼ਾਰਾ ਲੱਗਿਆ ਹੋਵੇ ਇਸ਼ਾਰੇ ਦੇ ਮੁਤਾਬਕ ਚੱਲਣਾ। ਅਗਰ ਟ੍ਰੈਫਿਕ ਪੁਲਿਸ ਵਾਲਾ ਹੋਵੇ ਜਾਂ ਨਾਰਮਲ ਦੂਸਰਾ ਕੋਈ ਆਮ ਬੰਦਾ ਖਲੋਤੇ ਹੁੰਦਾ ਫਿਰ ਉਹਦੇ ਮੁਤਾਬਕ ਜਿਸ ਤਰ੍ਹਾਂ ਉਹ ਕਵੇ ਉਸ ਤਰ੍ਹਾਂ ਅਸਾਂ ਕਰਨਾ ਹੈ, ਠੀਕ ਹੈ। पहला सवाल जी, il segnale raffigurato है निशान दिखाया गया है impone di dare la precedenza, कहना है ਤੁਹਾਡੇ ਤੇ ਲਾਗੂ ਕਰਦਾ ਹੈ ਕਿ ਹੱਕ ਦੇਣਾ ਜੇ ਆਈ ਵਹੀਕਲੀ ਉਹਨਾਂ ਗੱਡੀਆਂ ਨੂੰ ਪ੍ਰੋਵੈਨੀਐਂਟੀ ਦਲ ਸੈਂਸੋ ਆਪੋਸਟੋ ਜਿਹੜੀਆਂ ਆਪੋਜ਼ਿਟ ਸਾਈਡ ਤੋਂ ਆਉਂਦੀਆਂ ਨੇ। ਵੇਰੋ ਜੀ, ਨਿਸ਼ਾਨ ਦਾ ਹੀ ਮਤਲਬ ਹੈ। ਦੂਸਰਾ ਸਵਾਲ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਇਹ ਪ੍ਰੋਂਤੋ ਸਕੋਰਸੋ ਦੇ ਹਸਪੀਟਲ ਦੇ ਸਾਹਮਣੇ ਲੱਗਿਆ ਹੋ ਸਕਦਾ, ਦੱਸਦਾ ਵੀ ਇੱਧਰ ਹੈ ਪ੍ਰੋਂਤੋ ਸਕੋਰਸੋ ਜਾਂ ਹਸਪੀਟਲ ਹੈ। il segnale raffigurato indica ਨਿਸ਼ਾਨ ਦੱਸ ਰਿਹਾ un parcheggio riservato, vai parking ਜਿਹੜੀ ਹੈ ਰਿਜ਼ਰਵ ਹੈ ai medici ਡਾਕਟਰਾਂ ਵਾਸਤੇ। ਫਾਲਸੋ ਜੀ। 3 ਨੰਬਰ, lo spazio di frenatura aumenta, ਕਹਿੰਦਾ spazio di frenatura aumenta ਹੋ ਜਾਏਗੀ, ਵੱਧ ਜਾਏਗੀ। se aderenza, ਅਗਰ ਰੋਡ ਗ੍ਰੇਪ ਪਕੜ, tra pneumatico e asfalto, ਕਹਿੰਦਾ ਅਗਰ ਅਸਫਾਲਟੋ ਮਤਲਬ ਫਰਜ ਸੜਕ ਦੀ ਗੱਲ ਕਰ ਰਿਹਾ ਵੀ ਸੜਕ ਔਰ ਟਾਇਰ ਦੇ ਦਰਮਿਆਨ ਕਹਿੰਦਾ ਅਧਰੈਂਸਾ ਜਿਹੜੀ ਹੈ ਇਹ ਬਸ ਆ ਥੋੜੀ ਹੈ ਤੇ ਫਿਰ ਕੀ ਹੋਵੇਗਾ ਸਪਾਸਿਓ ਦੀ ਫਰੈਕਚਰ ਵੱਧ ਜਾਏਗੀ। ਫੇਰੋ 4 ਨੰਬਰ ਦੀ ਤਸਵੀਰ ਵੇਖ ਲਓ ਕਿ ਪਹਿਲਾਂ P ਫਿਰ D ਔਰ ਫਿਰ B ਔਰ ਫਿਰ L। giungendo all'incrocio, ਚੌਕ ਤੇ ਪਹੁੰਚੇ ਹੋ rappresentato in figura, ਜਿਹੜਾ ਤਸਵੀਰ ਦਿਖਾਇਆ ਗਿਆ il veicolo D, ਕਹਿੰਦਾ ਜਿਹੜੀ D ਗੱਡੀ ਹੈ deve dare la precedenza al veicolo P, ਕਹਿੰਦਾ ਇਸ P ਨੂੰ ਹੱਕ ਦੇਣਾ ਹੈ। ਵੇਖੋ ਜੀ 5 ਨੰਬਰ। ਅੱਛਾ ਜੀ, ਇਹ ਨਿਸ਼ਾਨ ਕਿੱਥੇ ਲੱਗਿਆ ਹੁੰਦਾ? ਜਿਹੜੀ 5 ਨੰਬਰ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ, ਜਦੋਂ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ ਉਹ ਸਮਾਨ ਜਿਹੜੇ ਸਮਾਨ ਦੇ ਐਂਡ ਦੇ ਉੱਤੇ ਇਹ ਪਨੇਲੋ ਲਾਈ ਦੀ ਹੈ, 1 ਜਾਂ 2, ਠੀਕ ਹੈ। il pannello raffigurato, ਨਿਸ਼ਾਨ ਦਿਖਾਇਆ ਗਿਆ deve essere messo, ਕਹਿੰਦਾ ਇਹਨੂੰ ਮੈਸੋ ਕਰਨਾ ਮਤਲਬ ਇਹਨੂੰ ਲਾਣਾ ਹੈ al estremità del carico, ਕਾਰੀਕੋ ਦੇ ਸਮਾਨ ਦੇ ਐਂਡ ਤੇ ਐਸਟਰਮਿਤਾ ਤੇ, ਠੀਕ ਹੈ ਨਾ, ਇਹ ਐਂਡ ਤੇ ਲਾਣਾ ਕਿ ਸਪੋਰ ਜੇ dietro al veicolo ਜਿਹੜਾ ਗੱਡੀ ਦੇ ਪਿੱਛੇ ਵਧੇ ਆ। ਫੇਰੋ ਜਿਹੜਾ ਸਮਾਨ ਗੱਡੀ ਦੇ ਪਿੱਛੇ ਵਧੇ ਆ ਉਹਦੇ ਐਂਡ ਤੇ ਪਨੇਲੋ ਲਾਣੀ ਹੈ। 6ਵਾਂ ਜੀ, in caso di pioggia, ਕਹਿੰਦਾ ਬਾਰਿਸ਼ ਦੇ ਵਿੱਚ occorre ਜ਼ਰੂਰੀ ਹੈ passare velocemente, ਕਿ ਤੁਸੀਂ ਤੇਜ਼ੀ ਨਾਲ ਗੁਜ਼ਰੋ sulle pozzanghere, pozzanghere ਦੇ ਉੱਤੇ। pozzanghere ਕਿਹਨੂੰ ਆਖਦੇ ਨੇ? ਜਿਹੜਾ ਪਾਣੀ ਜਮ੍ਹਾਂ ਹੋ ਜਾਂਦਾ, ਜਿਸ ਤਰ੍ਹਾਂ ਛਪੜੀ ਲੱਗ ਜਾਂਦੀ ਹੈ, ਪਾਣੀ ਇਕੱਠਾ ਹੋ ਜਾਂਦਾ, ਕਹਿੰਦਾ ਉਹਦੇ ਉੱਤੋਂ ਤੇਜ਼ੀ ਦੇ ਨਾਲ ਗੁਜ਼ਰੋ। per evitare di rimanere impantanati, ਮਤਲਬ ਜਿਹੜਾ ਉੱਥੇ ਫਸਣੇ ਤੋਂ ਬਚਣੇ ਦੇ ਵਾਸਤੇ। ਫਾਲਸੋ ਜੀ, ਅਗਰ ਸੜਕ ਦੇ ਉੱਤੇ ਪਾਣੀ ਜਮ੍ਹਾਂ ਹੋਇਆ ਉੱਥੋਂ ਤੇਜ਼ੀ ਨਾਲ ਨਹੀਂ ਗੁਜ਼ਰਨਾ ਕਿ ਗੱਡੀ ਸਲਿੱਪ ਹੋ ਸਕਦੀ ਹੈ। 7ਵਾਂ ਸਵਾਲ ਜੀ, uso del climatizzatore, ਕਹਿੰਦਾ ਜਿਹੜਾ ਏਸੀ ਦਾ ਇਸਤੇਮਾਲ ਹੈ comporta minor consumo di carburante, ਕਹਿੰਦਾ ਇਹਦੇ ਨਾਲ ਕਾਰਬੂਰਾਂਟ ਦਾ ਘੱਟ ਖਰਚ ਹੁੰਦਾ, ਮਤਲਬ ਤੇਲ ਜਿਹੜਾ ਘੱਟ ਖਰਚ ਹੁੰਦਾ। ਫਾਲਸੋ ਜੀ, ਗੱਡੀ ਏਸੀ ਲਾਓ ਦੇ ਤੇ ਤੇਲ ਗੱਡੀ ਜ਼ਿਆਦਾ ਖਾਂਦੀ ਹੈ। 8 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਇਹ ਦੱਸਦਾ ਕਿ ਸੜਕ ਦੀ ਸਾਈਡ ਤੇ ਐਸੀ ਜਗ੍ਹਾ ਜਾਂ ਐਸੀ ਜਗ੍ਹਾ ਵਿੱਚੋਂ ਸੜਕ ਕ੍ਰਾਸ ਵੀ ਹੁੰਦੀ ਹੈ ਜਿੱਥੇ ਸਾਈਡਾਂ ਤੇ ਅੱਗ ਲੱਗਣੇ ਦਾ ਜ਼ਿਆਦਾ ਖਤਰਾ ਹੈ। il segnale raffigurato pronuncia, ਨਿਸ਼ਾਨ ਦੱਸ ਰਿਹਾ
zona laterali alla strada ਵੀ ਸੜਕ ਦੀ ਸਾਈਡ ਤੇ ਜਿਹੜਾ ਜ਼ੋਨਾ ਵੇ che sono ad alto rischio ਕਹਿੰਦੇ ਇੱਥੇ alto rischio ਜ਼ਿਆਦਾ ਰਿਸਕ ਹੈ ਖਤਰਾ ਵੇ di incendio ਅੱਗ ਦਾ ਵੇਰੋ ਜੀ ਅੱਛਾ ਇਹਨਾਂ ਫਾਲਸੋ ਕੀਤੇ ਹੈ ਵੇਰੋ ਇਹ ਕਿਨਾਂ ਦੀ ਹੈ ਗਲਤੀ ਹੋ ਗਈ 9 ਨੰਬਰ ਨਿਸ਼ਾਨ ਤੋਂ ਨਜ਼ਰ ਆ ਰਿਹਾ ਕਿ ਮੋਟਰਸਾਈਕਲਾਂ ਨੂੰ ਚੱਲਣੇ ਤੋਂ ਮਨਾ ਕਰਦਾ ਸਿਰਫ ਮੋਟੋਚਿਕਲੀ ਨੂੰ Il segnale raffigurato nel ਨਿਸ਼ਾਨ ਦਿਖਾਇਆ ਗਿਆ vieta il transito ਚੱਲਣੇ ਤੋਂ ਮਨਾ ਕਰਦਾ ਹੈ ai ciclomotori motrina ਫਾਲਸੋ 10 ਜੀ ਅੱਛਾ ਜੀ 10 ਤੇ ਗੱਲ ਕਰਨ ਲੱਗਾ ਕਿ ਜਿਹੜਾ ਤੁਸੀਂ ਵੇਖਿਆ ਹੋਦਾ ਕਿ ਬੱਸ ਦਾ ਫਿਰਮਾਤਾ ਜਿਹੜਾ ਹੁੰਦਾ ਹੈ ਕੁਝ ਜਗ੍ਹਾ ਤੇ ਉੱਥੇ ਮਤਲਬ ਜ਼ਿਆਦਾਤਰ ਕੋਈ ਸ਼ਾਇਦ ਹੈ ਕਿਸੇ ਜਗ੍ਹਾ ਤੇ ਨਾ ਲਿਖਿਆ ਹੋਵੇ ਨਹੀਂ ਜ਼ਿਆਦਾਤਰ ਉੱਥੇ ਯੈਲੋ ਕਲਰ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਨੇ ਜਾਂ ਉੱਥੇ ਬੱਸ ਲਿਖਿਆ ਹੁੰਦਾ ਹੈ ਠੀਕ ਹੈ irregolarmente nelle zone destinate ਕਹਿੰਦੇ ਉਹ ਜ਼ੋਨੇ ਜਿਹੜੇ ਬਣਾਏ ਗਏ ਨੇ alla fermata degli autobus in servizio pubblico di linea ਮਤਲਬ ਬੱਸ ਦੇ ਫਿਰਮਾਤੇ ਵਾਸਤੇ ਜਿਹੜਾ ਜ਼ੋਨਾ ਬਣਾਇਆ ਗਿਆ ਉਹਦੇ ਵਿੱਚ trovare sulla pavimentazione ਕਹਿੰਦੇ ਫਰਸ਼ ਦੇ ਉੱਤੇ ਮਿਲ ਸਕਦਾ ਹੈ la scritta bus bus ਲਿਖਿਆ di colore giallo giallo ਕਲਰ ਦਾ ਫਿਰ ਮਿਲ ਸਕਦਾ ਹੈ 11 ਨੰਬਰ ਜੀ ਅੱਛਾ ਜੀ ਇਹ ਸਵਾਲ ਵੀ ਹੁੰਦਾ ਹੈ ਤਕਰੀਬਨ ਹੁਣ ਇਸ ਨਿਸ਼ਾਨ ਦਾ ਕੀ ਮਤਲਬ ਹੈ ਕਿ ਚੜਾਈ ਵਾਲੀ ਸੜਕ ਹੈ ਅਗਰ ਤੁਹਾਡੇ ਅੱਗੇ ਟਰੱਕ ਚੱਲਦਾ ਪਿਆ ਮਤਲਬ ਕੋਈ ਸਮਾਨ ਵਾਲੀ ਗੱਡੀ ਚੱਲਦੀ ਹੈ ਤੇ ਉਹਦੇ ਤੋਂ ਫਾਸਲਾ ਰੱਖਣਾ ਹੈ ਫਾਸਲਾ ਜ਼ਿਆਦਾ ਰੱਖਣਾ ਹੈ ਠੀਕ ਹੈ ਇਸ ਨਿਸ਼ਾਨ ਦਾ ਮਤਲਬ il pannello integrativo raffigurato il pannello ਦਿਖਾਈ ਗਈ ਹੈ indica ਦੱਸ ਰਹੀ ਹੈ di diminuire la distanza di sicurezza vai ਫਾਸਤੀ ਫਾਸਲਾ ਘਟਾ ਲਵੋ ਫਾਲਸੋ ਜੀ ਫਾਸਲਾ ਅਸੀਂ ਘਟਾ ਨਹੀਂ ਸਕਦੇ ਠੀਕ ਹੈ ਜੀ ਦੂਸਰੀ ਗਲਤੀ ਨਾਲ ਦੀ ਹੈ ਵੇ ਇਹਨਾਂ ਵੇਰੋ ਕੀਤੇ ਆ ਔਰ ਫਾਲਸੋ ਸਵਾਲ ਹੈ 12 ਨੰਬਰ ਜੀ inversione del senso di marcia ਕਹਿੰਦਾ ਜਿਹੜਾ ਯੂ ਟਰਨ ਹੁੰਦਾ ਹੈ non è consentita ਇਜਾਜ਼ਤ ਨਹੀਂ in vicinanza ਨਜ਼ਦੀਕ ਉਹ in corrispondenza degli incroci ਜਾਂ ਚੌਕਾਂ ਦੇ ਉੱਤੇ ਵੇਰੋ ਜੀ ਚੌਕਾਂ ਦੇ ਉੱਤੇ ਜਾਂ ਨਜ਼ਦੀਕ ਤੁਸੀਂ ਯੂ ਟਰਨ ਨਹੀਂ ਕਰ ਸਕਦੇ 13 ਨੰਬਰ ਸਵਾਲ ਜੀ durante la sosta ਕਹਿੰਦਾ ਸੋਸਤੇ ਦੇ ਦੌਰਾਨ il conducente che lascia il veicolo ਡਰਾਈਵਰ ਜਿਹੜਾ ਗੱਡੀ ਛੱਡਦਾ ਹੈ su strada in salita ਚੜਾਈ ਵਾਲੀ ਸੜਕ ਤੇ ਮਤਲਬ ਚੜਾਈ ਵਾਲੀ ਸੜਕ ਤੇ ਸੋਸਤਾ ਲਾਂਦਾ ਹੈ ਪਾਰਕਿੰਗ ਲਾਂਦਾ ਹੈ deve avere cura di inserire la quarta marcia ਕਹਿੰਦਾ ਉਹ ਖਿਆਲ ਕਰੇ di inserire la quarta marcia ਮਤਲਬ ਚੌਥਾ ਗੇਅਰ ਲਾਵੇ ਫਾਲਸੋ ਜੀ ਅਗਰ ਤੁਸੀਂ ਗੱਡੀ ਪਾਰਕਿੰਗ ਲਾਉਂਦੇ ਹੋ ਤਾਂ ਛੋਟਾ ਗੇਅਰ ਲਾਈਦਾ ਪਹਿਲਾ ਲਾ ਦਿਓ ਦੂਸਰਾ ਲਾ ਦਿਓ ਜਾਂ ਰਿਵਰਸ ਗੇਅਰ ਲਾ ਦਿਓ 14 ਨੰਬਰ ਸਵਾਲ ਜੀ il casco deve essere periodicamente pulito ਕਹਿੰਦਾ ਹੈਲਮਟ ਨੂੰ periodicamente pulito ਕਰਨਾ ਮਤਲਬ ਵਕਫੇ ਨਾਲ ਕੁਝ ਟਾਈਮ ਤੋਂ ਬਾਅਦ ਸਾਫ਼ ਕਰਨਾ ਹੈ con benzina o acqua raggia ਪੈਟਰੋਲ ਦੇ ਨਾਲ ਜਾਂ acqua raggia ਜਿਹੜਾ ਤੇਲ ਉਹਦੇ ਨਾਲ per sgrassarlo ਚਿਕਨਾਈ ਖਤਮ ਕਰਨੇ ਵਾਸਤੇ ed eliminare ਤੇ ਲਾਣੇ ਵਾਸਤੇ resti di insetti ਜਿਹੜੇ ਕੀੜੇ ਲੱਗੇ ਰਹਿ ਜਾਂਦੇ ਨੇ ਹੁਣ ਹੈਲਮਟ ਸੋ ਪਾਏ ਆ ਗੱਡੀ ਚਲਾਉਂਦੇ ਹੋ ਕੀੜੇ ਲੱਗਦੇ ਰਹਿੰਦੇ ਨੇ ਉਹਨਾਂ ਦੇ ਉੱਤੇ ਚਿਕਨਾਈ ਜਾਂ ਉਹ ਜਿਹੜੇ ਉੱਤੇ ਉਹਨਾਂ ਦੇ ਉਹ ਰਹਿ ਜਾਂਦੇ ਕੁਛ ਹਿੱਸੇ ਚਮੜੇ ਉਹਨਾਂ ਲਾਣੇ ਵਾਸਤੇ ਕਹਿੰਦਾ ਪੈਟਰੋਲ ਜਾਂ acqua raggia ਇਹਦੇ ਨਾਲ ਤੁਸੀਂ ਸਾਫ਼ ਕਰੋ ਫਾਲਤੂ ਜੀ ਇਹਦੇ ਨਾਲ ਬਿਲਕੁਲ ਨਹੀਂ ਕਰਨਾ 15 ਨੰਬਰ ਜੀ se un ferito della strada ਕਹਿੰਦਾ ਜੇ ਸੜਕ ਦੇ ਉੱਤੇ ਜ਼ਖਮੀ ਹੈ ਇਹ in stato di incoscienza ਤੇ ਬੇਹੋਸ਼ੀ ਦੀ ਹਾਲਤ ਵਿੱਚ bisogna metterlo in posizione semi seduta ਕਹਿੰਦਾ ਉਹਨੂੰ semi seduta position ਹੈ ਕਰਦੇ ਮਤਲਬ ਉਹਨੂੰ ਜਿਸ ਤਰ੍ਹਾਂ ਟੇਕ ਲਾ ਕੇ ਬਿਠਾਈਦਾ ਇਸ ਤਰ੍ਹਾਂ ਕਹਿੰਦਾ ਕਰ ਦਿਓ ਫਾਲਤੂ ਜੀ ਅਗਰ incoscienza ਆਵੇ ਤੇ ਫਿਰ ਉਹਨੂੰ ਉਲਟਾ ਦਿਓ 16 ਨੰਬਰ fanno parte della carreggiata ਕਹਿੰਦਾ carreggiate ਦਾ ਹਿੱਸਾ ਨੇ le corsie di sorpasso overtake ਵਾਲੇ ਕੁਰਸੀ ਹੈ ਵੇਰੋ 17 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਕਿ ਰਸਤਾ ਸਿਰਫ ਸਾਈਕਲ ਦਾ ਹੈ ਇੱਥੇ ਸਿਰਫ ਸਾਈਕਲ ਚੱਲ ਸਕਦੇ ਨੇ il segnale raffigurato è posto ਨਿਸ਼ਾਨ ਲੱਗੇ ਹੈ in corrispondenza ਉੱਤੇ di un percorso vietato ਉਸ ਰਸਤੇ ਤੇ ਜਿੱਥੇ ਮਨਾ ਵੇ alle autovetture ਕਾਰਾਂ ਦਾ ਇਹ ਆਈ ਮੋਟੋਚਿਕਲੀ ਤੇ ਮੋਟਰਸਾਈਕਲਾਂ ਦਾ ਵੇਰੋ ਜੀ ਕਿਉਂਕਿ ਰਸਤਾ ਸਿਰਫ ਸਾਈਕਲ ਦਾ ਹੈ ਤੇ ਇੱਥੇ ਗੱਡੀਆਂ ਤੇ ਮੋਟਰਸਾਈਕਲ ਮਨਾ ਨੇ 18 ਨੰਬਰ ਜੀ ਨਿਸ਼ਾਨ ਇਸ਼ਾਰੇ ਦਾ ਆ ਗਿਆ la luce gialla fissa ਕਹਿੰਦਾ ਜਿਹੜੀ ਪੀਲੀ ਫਿਕਸ ਲਾਈਟ ਆਨ ਹੁੰਦੀ ਏ obbliga ad arrestarci ਸਾਡੇ ਤੇ ਲਾਗੂ ਕਰਦੀ ਏ ਰੁਕਣਾ in ogni caso ਹਰ ਹਾਲਤ ਦੇ ਵਿੱਚ senza impegnare incrocio ਚੌਕ ਬਿਜ਼ੀ ਕਰਨ ਤੋਂ ਬਿਨਾ ਮਤਲਬ ਕਹਿੰਦਾ ਵੀ ਜੈਲੋ ਲਾਈਟ ਫਿਕਸ ਆਨ ਹੋ ਗਈ ਏ ਤੁਸੀਂ ਹਰ ਹਾਲਤ ਤੇ ਰੁਕਣਾ ਹੈ ਫਾਲਤੂ ਹੀ ਦੱਸਿਆ ਕਿ ਜੈਲੋ ਲਾਈਟ ਜਦੋਂ ਆਨ ਹੋਵੇ ਉਹਦਾ ਇਹ ਮਤਲਬ ਹੁੰਦਾ ਵੀ ਅਗਰ ਤੁਸੀਂ ਪੂਰੀ ਸਿਕਿਉਰੇਸਾ ਨਾਲ ਰੁਕ ਸਕਦੇ ਹੋ ਤੇ ਰੁਕ ਜਾਓ ਅਗਰ ਨਹੀਂ ਰੁਕ ਸਕਦੇ ਸਮਝੋ ਕਿ ਮੈਂ ਬ੍ਰੇਕ ਲਾਣਾ ਬੜੀ ਜ਼ੋਰ ਦੀ ਬ੍ਰੇਕ ਲਾਣੀ ਪੈਣੀ ਜਾਂ ਖਤਰਾ ਹੋ ਸਕਦਾ ਹੈ ਤੇ ਫਿਰ ਤੁਸੀਂ ਜਲਦੀ ਦੇ ਨਾਲ ਚੌਕ ਨੂੰ ਕ੍ਰਾਸ ਕਰ ਦਿਓ ਇਸ ਵਾਸਤੇ ਜੈਲੋ ਲਾਈਟ ਜਿਹੜੀ ਹੈ ਨਾ ਤੁਹਾਡੇ ਤੇ ਲਾਗੂ ਕਰਦੀ ਹੈ ਕਿ ਤੁਸੀਂ ਹਰ ਸੂਰਤ ਰੁਕਣਾ ਹੈ ਤੇ ਨਾ ਤੁਹਾਨੂੰ ਇਜਾਜ਼ਤ ਦਿੰਦੀ ਹੈ ਕਿ ਤੁਸੀਂ ਚੌਕ ਕ੍ਰਾਸ ਕਰਨਾ ਹੈ ਵੇਖਣਾ ਹੈ ਕਿ
ਕੀ ਹਾਲਾਤ ਬਣਦੇ ਨੇ। ਅਗਰ ਸਿਕਿਉਰੇਸਾ ਨਾਲ ਰੁਕ ਸਕਦੇ ਹੋ ਰੁਕ ਜਾਓ, ਨਹੀਂ ਰੁਕ ਸਕਦੇ ਤਾਂ ਜਲਦੀ ਨਾਲ ਚੌਕ ਨੂੰ ਖਾਲੀ ਕਰੋ। 19 ਨੰਬਰ ਜੀ, è obbligatorio regolare la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਰੈਗੂਲਾਰੇ ਕਰਨਾ, ਐਡਜਸਟ ਕਰਨਾ। ਨਹੀਂ tratti di strada, ਸੜਕ ਦੇ ਉਸ ਹਿੱਸੇ ਤੇ coperti da neve, ਜਿੱਥੇ ਬਰਫ਼ ਪਈ ਹੋਵੇ। ਫੇਰੋ 20 ਨੰਬਰ ਜੀ, i conducenti devono attenersi, ਕਹਿੰਦਾ ਡਰਾਈਵਰਾਂ ਲਾਜ਼ਮੀ attenersi ਕਰਨਾ, ਅਮਲ ਕਰਨਾ alle segnalazioni di pericolo, ਜਿਹੜੇ ਕੋਈ ਖਤਰੇ ਦਾ ਨਿਸ਼ਾਨ ਹੁੰਦਾ, ਇਸ਼ਾਰੇ ਹੁੰਦੇ ਨੇ, ਉਹ alle prescrizioni, ਜਾਂ ਜਿਹੜਾ ਕੋਈ ਪਾਬੰਦੀ ਦਾ ਇਸ਼ਾਰਾ ਹੁੰਦਾ ਕਿ ਆ ਪਿਆਨੋ ਜਿਹੜੇ ਤੁਹਾਡੇ ਸ਼ੋਅ ਹੁੰਦੇ ਨੇ con scritta luminose sui veicoli della polizia, ਜਿਹੜੇ ਪੁਲਿਸ ਦੀ ਗੱਡੀ ਦੇ ਉੱਤੇ ਲਿਖਿਆ ਹੁੰਦਾ। ਫੇਰੋ ਜੀ, ਮਸਲਨ ਅਸੀਂ ਜਾ ਰਹੇ ਹਾਂ, ਪੁਲਿਸ ਦੀ ਗੱਡੀ ਸਾਨੂੰ ਕ੍ਰਾਸ ਕਰਦੀ, ਉਹਦੇ ਉੱਤੇ ਇੱਕ ਪਨੇਲੋ ਤਖਤੀ ਜੀ ਲੱਗੀ ਹੈ, ਉਹਦੇ ਉੱਤੇ ਜੋ ਵੀ ਲਿਖਿਆ ਹੁੰਦਾ ਵੀ ਖਤਰੇ ਦਾ ਦੱਸਦੇ ਨੇ ਅੱਗੇ, ਜਾਂ ਕੋਈ ਤੁਹਾਡੇ ਤੇ ਪਾਬੰਦੀ ਲਾਉਂਦੇ ਨੇ ਸਪੀਡ ਘੱਟ ਕਰਨੇ ਦਾ, ਕਿਧਰੇ ਰੁਕਣੇ ਦਾ, ਉਸ ਚੀਜ਼ ਤੇ ਅਸਾਂ ਲਾਜ਼ਮੀ ਅਮਲ ਕਰਨਾ ਹੈ, ਅਤਨੇਰਸੀ ਕਰਨਾ ਹੁੰਦਾ ਹੈ। ਠੀਕ ਹੈ ਜੀ। 21 ਨੰਬਰ, il numero massimo di posti, ਕਹਿੰਦਾ ਜਿਹੜਾ ਮੈਕਸਿਮਮ ਨੰਬਰ ਹੁੰਦਾ ਸੀਟਾਂ ਦਾ sulle autovetture, ਕਾਰਾਂ ਦੇ ਉੱਤੇ, ਗੱਡੀਆਂ ਦੇ ਉੱਤੇ, ਇਹ indicato, ਕਹਿੰਦਾ ਇਹ ਦੱਸਿਆ ਗਿਆ sulla carta di circolazione, ਗੱਡੀ ਦੀ ਲਿਬਰੇਟੋ ਦੇ ਉੱਤੇ, ਗੱਡੀ ਦੇ ਕਾਗਜ਼ਾਂ ਦੇ ਉੱਤੇ। ਵੇਰੋ ਜੀ, ਗੱਡੀ ਦੇ ਕਾਗਜ਼ਾਂ ਦੇ ਉੱਤੇ ਸੀਟਾਂ ਦਾ ਨੰਬਰ ਲਿਖਿਆ ਹੁੰਦਾ ਵੀ ਇਸ ਗੱਡੀ ਵਿੱਚ ਕਿੰਨੀਆਂ ਸੀਟਾਂ ਨੇ, 4 ਨੇ, 2 ਨੇ, 5 ਨੇ, 6 ਨੇ, 7 ਨੇ, 9 ਨੇ। 22 ਨੰਬਰ ਜੀ, con la patente di categoria A1, ਕਹਿੰਦਾ A1 ਲਾਇਸੈਂਸ ਦੇ ਨਾਲ si possono condurre i tricicli, ਕਹਿੰਦਾ ਤ੍ਰਿਚਿਕਲੀ ਚਲਾ ਸਕਦੇ ਹੋ, ਦੀ potenza superiore a 15 ਕਿਲੋਵਾਟ, ਜਿਹਦੀ ਪਾਵਰ 15 ਕਿਲੋਵਾਟ ਤੋਂ ਜ਼ਿਆਦਾ ਹੋਵੇ, ma solo se il conducente, ਲੇਕਿਨ ਕਹਿੰਦਾ ਸਿਰਫ ਅਗਰ ਡਰਾਈਵਰ ਇਹ ਮਾਜੋਰੈਨੇ ਹੋਵੇ ਤੇ। ਫਾਲਸੋ ਜੀ। 23 ਨੰਬਰ, assicurazione per la responsabilità civile auto, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ RCA, obbligatorio per legge, ਕਹਿੰਦਾ legge ਦੇ ਵਿੱਚ ਲਾਜ਼ਮੀ ਹੈ, comprende il risarcimento dei danni, ਤੇ ਇਹਦੇ ਵਿੱਚ ਕਹਿੰਦਾ ਇਹ ਵੀ ਚੀਜ਼ ਸ਼ਾਮਲ ਹੈ ਕਿ ਰਿਸਰਚਮੈਂਟੋ ਕਰਨਾ ਹੈ, ਪੈਸੇ ਭਰਨੇ ਨੇ dei danni, ਨੁਕਸਾਨ ਦੇ, provocato dal veicolo, ਜਿਹੜਾ ਗੱਡੀ ਨਾਲ ਕੀਤਾ ਹੈ, purché guidato dal proprietario, ਜੇ ਕਹਿੰਦਾ proprietario ਮਤਲਬ proprietario ਮਾਲਕ ਜਿਹੜਾ ਉਹ guidato ਕਰ ਰਿਹਾ ਹੋਵੇ, ਚਲਾ ਰਿਹਾ ਹੋਵੇ, ਤੇ ਤਾਂ ਨੁਕਸਾਨ ਭਰਨਾ ਹੈ, ਮਤਲਬ ਜਿਹੜੀ ਇੰਸ਼ੋਰੈਂਸ ਹੈ ਤਾਂ ਨੁਕਸਾਨ ਭਰਦੀ ਹੈ। ਫਾਲਸੋ। 24 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, ਤੇ ਇਹ ਨਿਸ਼ਾਨ ਆਟੋਸਟਰਾਦੇ ਉੱਤੇ ਵੀ ਲੱਗਿਆ ਹੋ ਸਕਦਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ, può trovarsi, ਮਿਲ ਸਕਦਾ ਹੈ sulle autostrade, ਆਟੋਸਟਰਾਦੇ ਉੱਤੇ। ਵੇਰੋ 5 ਨੰਬਰ ਜੀ, ਅੱਛਾ ਜੀ, ਕੋਨ ਦਾ ਨਿਸ਼ਾਨ, ਇਹ ਵੀ ਹੁਣ ਵੇਖਿਆ ਕਿ ਦੋ ਤਿੰਨ ਸਕੇ ਦੇ ਹੋ ਗਏ ਨੇ, ਉਹਨਾਂ ਵਿੱਚ ਵੀ ਕੋਨ ਦੇ ਜਿਹੜੇ ਪੇਜ ਨੇ ਉਹਦੇ ਵਿੱਚੋਂ ਸਵਾਲ ਹੁੰਦਾ ਪਿਆ। il cono raffigurato, ਜਿਹੜੀ ਕੋਨ ਦਿਖਾਈ ਗਈ ਹੈ, può indicare, ਕਹਿੰਦਾ ਦੱਸ ਰਹੀ ਹੈ separazione provvisoria, ਕਿ ਆਰਜ਼ੀ ਤੌਰ ਤੇ ਅਲੱਗ ਕੀਤਾ dei sensi di marcia, ਦੋਨਾਂ ਤਰਫ ਚੱਲਣੇ ਨੂੰ। ਵੇਰੋ ਜੀ, ਕੋਨ ਉਦੋਂ ਹੀ ਇਸਤੇਮਾਲ ਹੁੰਦੀ ਹੈ ਜਦੋਂ ਇੱਕ ਕੰਮ ਆਰਜ਼ੀ ਤੌਰ ਤੇ ਪਿਆ ਹੁੰਦਾ ਹੋਵੇ ਕੁਝ ਥੋੜੀ ਦੇਰ ਵਾਸਤੇ। ਮਸਲਨ ਤੁਸੀਂ ਵੇਖਿਆ ਹੋਵੇਗਾ ਕਿ ਸੜਕ ਦੇ ਉੱਤੇ ਜਦੋਂ ਲਾਈਨਾਂ ਲਾਉਂਦੇ ਨੇ, ਪੇਂਟ ਕਰਦੇ ਨੇ, ਤੇ ਉਦੋਂ ਵੀ ਕੋਨ ਦਾ ਇਸਤੇਮਾਲ ਕਰਦੇ ਨੇ, ਕਿਉਂਕਿ ਜਦੋਂ ਰੰਗ ਖੁਸ਼ਕ ਹੋ ਜਾਂਦਾ ਕੋਨ ਫਿਰ ਚੁੱਕ ਲੈਂਦੇ ਨੇ, ਤੇ ਥੋੜੀ ਦੇਰ ਵਾਸਤੇ ਅਗਰ ਉਹਨਾਂ ਰਸਤਾ ਚੇਂਜ ਕਰਨਾ ਹੋਵੇ, ਡਿਵੀਏਸ਼ਨ ਕਰਨਾ ਹੋਵੇ, ਤੇ ਉਦੋਂ ਵੀ ਕੋਨ ਦਾ ਇਸਤੇਮਾਲ ਹੁੰਦਾ ਹੈ। ਅੱਛਾ, 26 ਨੰਬਰ, la distanza di sicurezza fasti, ਫਾਸਲਾ deve essere aumentata, ਕਹਿੰਦਾ ਇਹਨੂੰ aumentata ਕਰ ਲੈਣਾ, ਵਧਾ ਲੈਣਾ distanza di sicurezza ਜਿਹੜਾ, quando il veicolo che precede, ਜਦੋਂ ਅੱਗੇ ਵਾਲੀ ਗੱਡੀ trasporta un carico sporgente, ਉਹ ਸਮਾਨ ਲੈ ਕੇ ਜਾ ਰਹੀ, ਔਰ sporgente ਮਤਲਬ ਸਮਾਨ ਪਿੱਛੇ ਵਧੇ ਹੈ, poco stabile, ਤੇ poco stabile ਵੇ ਮਤਲਬ ਉਹਦਾ ਸਮਾਨ ਇਤਨਾ ਠੀਕ ਨਹੀਂ ਪਿਆ, ਤੇ ਫਿਰ ਕਹਿੰਦਾ ਫਾਸਲਾ ਵਧਾ ਲੈਣਾ। ਵੇਰੋ ਜੀ, ਅਗਰ ਸਾਡੇ ਅੱਗੇ ਗੱਡੀ ਚੱਲਦੀ ਹੈ ਬਈ, ਉਹ ਸਮਾਨ ਲੈ ਕੇ ਜਾ ਰਹੀ ਹੈ, ਸਮਾਨ ਉਹਦਾ ਠੀਕ ਨਹੀਂ ਪਿਆ, ਹਿਲਦਾ ਜੁਲਦਾ ਪਿਆ, ਤੇ ਉਹਨੇ ਪਿੱਛੇ ਵਧਾਇਆ ਵੀ ਹੈ, ਫਿਰ ਕੀ ਕਰਨਾ ਹੈ, distanza di sicurezza ਵਧਾ ਲੈਣਾ ਹੈ। 27 ਨੰਬਰ, il conducente del veicolo da sorpassare, ਕਹਿੰਦਾ ਉਸ ਗੱਡੀ ਦਾ ਡਰਾਈਵਰ ਜਿਹੜਾ ਓਵਰਟੇਕ ਹੁੰਦਾ ਪਿਆ, all'obbligo, ਉਹਦੇ ਤੇ ਲਾਜ਼ਮੀ ਹੈ, di fermarsi, ਵੀ ਉਹ ਰੁਕੇ, appena possibile, ਜਦੋਂ ਮੁਮਕਨ ਹੋਵੇ, per far defluire il traffico, ਟ੍ਰੈਫਿਕ ਨੂੰ ਗੁਜ਼ਾਰਨੇ ਵਾਸਤੇ, se guida un veicolo molto lento, ਅਗਰ ਉਹ ਬੜੀ ਸਲੋ ਗੱਡੀ ਚਲਾ ਰਿਹਾ ਤੇ। ਵੇਰੋ ਜੀ, ਮਸਲਾ ਹੁਣ ਟਰੈਕਟਰ ਦੀ ਮਿਸਾਲ ਲੈ ਲੈਂਦੇ ਹਾਂ, ਅਗਰ ਕੋਈ ਬੰਦਾ ਟਰੈਕਟਰ ਚਲਾ ਰਿਹਾ ਜਾਂ ਕੋਈ ਐਸੀ ਗੱਡੀ ਜਿਹੜੀ ਬੜੀ ਸਲੋ ਚਲਾਉਂਦਾ ਪਿਆ, ਮਸਲਨ ਜਾਂ ਇਸ ਤਰ੍ਹਾਂ ਸਮਝ ਲਓ ਸਾਡੀ ਗੱਡੀ ਖਰਾਬ ਹੈ, ਜ਼ਿਆਦਾ ਸਪੀਡ ਨਹੀਂ ਪਈ ਕਰਦੀ, ਥੋੜੀ ਸਪੀਡ, ਬਿਲਕੁਲ ਥੋੜੀ ਸਪੀਡ ਚੱਲਦੀ ਹੈ ਪਈ, ਤੇ ਸਾਨੂੰ ਗੱਡੀਆਂ ਬਾਰ-ਬਾਰ ਓਵਰਟੇਕ ਕਰਦੀਆਂ ਪਈਆਂ, ਫਿਰ ਕੀ ਕਰਨਾ ਹੈ, ਜਿੱਥੇ ਮੌਕਾ ਮਿਲੇ ਸਾਈਡ ਤੇ ਹੋ ਕੇ ਰੁਕ ਜਾਓ, ਤਾਂ ਕਿ ਜਿਹੜੀ ਪਿੱਛੇ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਨੇ, ਟ੍ਰੈਫਿਕ ਇਕੱਠੀ ਹੋਈ ਹੈ, ਉਹ ਗੁਜ਼ਰ ਜਾਵੇ। ਠੀਕ ਹੈ। ਵੇਰੋ ਜੀ, 28 ਨੰਬਰ,
L'uso degli indicatori di direzione ਕਹਿੰਦਾ ਡਾਇਰੈਕਸ਼ਨ ਵਾਲੇ ਇਸ਼ਾਰਿਆਂ ਦਾ ਇਸਤੇਮਾਲ ਇਹਨਾਂ 'ਚ ਸਾਰੀਓ ਜ਼ਰੂਰੀ ਹੈ quando si effettuano ਜਦੋਂ ਕਰਦੇ ਹੋ ਮਨੋਵਰੇ ਦੀ ਰੇਟਰੋ ਮਾਰਚਾ ਜਦੋਂ ਕਹਿੰਦਾ ਰੇਟਰੋ ਮਾਰਚਾ ਕਰਦੇ ਹੋ ਗੱਡੀ ਰਿਵਰਸ ਕਰਦੇ ਹੋ ਉਦੋਂ ਵੀ ਇਹਨਾਂ ਇਸ਼ਾਰਿਆਂ ਦਾ ਇਸਤੇਮਾਲ ਜ਼ਰੂਰੀ ਹੈ vero 29 ਨੰਬਰ ਜੀ un conducente che ha assunto ਇੱਕ ਡਰਾਈਵਰ ਜਿਹਨੇ assunto ਕੀਤਾ ਇਸਤੇਮਾਲ ਕੀਤਾ una quantità eccessiva ਜ਼ਿਆਦਾ ਮਿਕਦਾਰ ਦੇ ਵਿੱਚ ਦੀ ਬੇਵੰਦੇ ਅਲਕੋਹਲਿਕ ਮਤਲਬ ਜ਼ਿਆਦਾ ਅਲਕੋਹਲ ਇਸਤੇਮਾਲ ਕੀਤੀ ਹੈ non può recuperare velocemente ਕਹਿੰਦਾ ਉਹ ਜਲਦੀ ਨਾਲ ਰਿਕਵਰ ਨਹੀਂ ਕਰ ਸਕਦਾ ਇਦੋਂ ਨਹੀਂ ਤਾਂ ਲੱਗਦਾ ਸਹੀ ਡਰਾਈਵਿੰਗ ਦੇ ਲਈ specie ਖਾਸ ਤੌਰ ਤੇ se ha assunto anche dei farmaci ਭਾਵੇਂ ਕਹਿੰਦਾ ਉਹਨੇ ਕੋਈ ਮੈਡੀਸਨ ਯੂਜ਼ ਕੀਤੀ ਹੋਵੇ ਫਿਰ ਵੀ ਕਹਿੰਦਾ ਜਲਦੀ ਨਾਲ ਰਿਕਵਰ ਨਹੀਂ ਕਰ ਸਕਦਾ ਵੇਰੋ ਜੀ 3 ਨੰਬਰ ਜੀ ਲੀ ਅਮੋਰਟੀਜ਼ਾਟੋਰੀ ਪਤਾ ਲੱਗ ਜਾਣਾ ਸੌਖੇ ਲਫ਼ਜ਼ਾਂ ਕਹਿ ਲਓ ਗੱਡੀ ਦੇ ਸ਼ੌਕਰ ਹੁੰਦੇ ਨੇ ਉਹ ਠੀਕ ਹੈ ਕਹਿੰਦਾ ਕੋਲੋਬਰਾਨੋ ਇਹ ਮਦਦ ਕਰਦੇ ਨੇ ਤਾਵਨ ਕਰਦੇ ਨੇ alla tenuta di strada del veicolo ਗੱਡੀ ਦੀ ਰੋਡ ਗ੍ਰਿਪ tenuta ਦੇ ਵਿੱਚ ਵੇਰੋ ਜੀ ਗੱਡੀ ਦੀ ਰੋਡ ਗ੍ਰਿਪ ਪਕੜ ਜਿਹੜੀ ਹੁੰਦੀ ਸੜਕ ਦੇ ਉੱਤੇ ਟਾਇਰਾਂ ਦੀ ਉਹਦੇ ਵਿੱਚ ਵੀ ਇਹ ਅਮੋਰਟੀਜ਼ਾਟੋਰੀ ਜਿਹੜੇ ਨੇ ਇਹ ਗੱਡੀ ਦੀ ਹੈਲਪ ਕਰਦੇ ਨੇ ਠੀਕ ਹੈ ਜੀ ਵੇਰੋ